ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਡਾਕਟਰ ਅਰਵਿੰਦਰ ਸਿੰਘ ਜੀ ਦੀ ਨਿਊਯਾਰਕ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਿਪਬਲਿਕਨਸ ਦੀ ਪਹਿਲੀ ਡਿਬੇਟ ਅੱਜ ਸੰਪੂਰਨ ਹੋਈ। ਸਿੱਖ ਹੋਣ ਦੇ ਨਾਤੇ ਸਾਨੂੰ ਇਹਨਾਂ ਡਿਬੇਟਸ ਵਿੱਚ ਦਿਲਚਸਪੀ ਦਿਖਾਉਣੀ ਚਾਹੀਦੀ ਹੈ। ਇਹਨਾਂ ਪ੍ਰੈਜ਼ੀਡੈਂਟ ਚੋਣਾਂ ਵਿੱਚ ਜਿਨ੍ਹਾਂ ਸਿੱਖਾਂ ਨੂੰ ਇੱਥੋਂ ਦੇ ਸਿਸਟਮ ਦੀ ਪੂਰੀ ਸਮਝ ਹੈ ਅਤੇ ਚੰਗੀ ਜਾਣਕਾਰੀ ਰੱਖਦੇ ਹਨ ਅਤੇ ਨਾਲ ਹੀ ਪੰਥਕ ਮੁੱਦਿਆਂ ਵੱਲ ਵੀ ਝੁਕਾਅ ਰੱਖਦੇ ਹਨ, ਉਹ ਸਾਨੂੰ ਦੱਸ ਸਕਦੇ ਹਨ ਕਿ ਸਾਨੂੰ ਵੋਟ ਕਿੱਥੇ ਪਾਉਣੀ ਚਾਹੀਦੀ ਹੈ, ਕੌਣ ਸਾਡੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ। ਹਰ ਯੋਗ ਸਿੱਖ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਇਹ ਕਾਰਜ ਅੱਜ ਹੀ ਸ਼ੁਰੂ ਕਰਨਾ ਚਾਹੀਦਾ ਹੈ। ਜੀ ਡਾਕਟਰ ਸਾਹਿਬ। ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਇਹ ਇਮੀਡੀਏਟਲੀ ਬਾਅਦ ਜਿਹੜੀ ਡਿਬੇਟ ਪਿੱਛੇ 10 ਰਿਪਬਲਿਕਨ ਕੈਂਡੀਡੇਟ ਜਿਹੜੇ ਕਿ ਉਹਨਾਂ ਨੇ ਫੌਕਸ ਨਿਊਜ਼ ਵਾਲਿਆਂ ਨੇ ਲਾਈਨ ਅਪ ਕੀਤੇ, ਉਹਨਾਂ ਤੋਂ ਇੱਕਦਮ ਬਾਅਦ ਉਹਨਾਂ ਨੇ ਲਿਖਿਆ ਸੀ। ਵੀਕਐਂਡ ਤੇ ਸਾਡੀ ਇਹਨਾਂ ਦੇ ਨਾਲ ਮੁਲਾਕਾਤ ਵੀ ਹੋਈ, ਬਹੁਤ ਸਾਰੀਆਂ ਗੱਲਾਂ ਖੁੱਲ੍ਹ ਕੇ 1 to 1 ਇਸ ਇਸ਼ੂ ਦੇ ਉੱਤੇ ਵੀ, ਔਰ ਕਿਵੇਂ ਜਿਹੜੀ ਹੈ ਬਾਹਰ ਅਸੀਂ ਲੀਡਰਸ਼ਿਪ ਬਿਲਡ ਕਰ ਸਕਦੇ ਹਾਂ ਜਿਨ੍ਹਾਂ 'ਚ ਖਾਸ ਤੌਰ 'ਤੇ ਯੰਗਸਟਰਸ। ਔਰ ਬਹੁਤ ਚੰਗੀ ਗੱਲ ਹੈ, ਮੈਂ ਉਹਨਾਂ ਨਾਲ ਇਹ ਜਾਣਕਾਰੀ ਵੀ ਸਾਂਝੀ ਕੀਤੀ ਸੀ ਕਿ ਮੈਂ ਇਹ ਦੇਖਿਆ ਵੀ ਜਿਹੜੀਆਂ ਤਿੰਨੋਂ ਹੀ ਪ੍ਰਮੁੱਖ ਆਰਗੇਨਾਈਜੇਸ਼ਨਸ ਇੱਥੇ ਯੰਗਸਟਰਸ ਦੀਆਂ, ਔਰ ਹੁਣ ਤਾਂ ਯੰਗਸਟਰਸ ਵੀ ਮਿਡਲ ਏਜ ਤੱਕ ਪਹੁੰਚ ਗਏ ਨੇ, ਯੂਨਾਈਟਿਡ ਸਿੱਖ ਕੋਲੀਸ਼ਨ ਔਰ ਸੈਲਡੈਫ, ਉਹ ਸਮਰ ਦੇ ਵਿੱਚ ਲੀਡਰਸ਼ਿਪ ਜਿਹੜੀ ਹੈ ਉਹ ਆਪਣੇ ਕਰਦੀਆਂ ਨੇ। ਇੱਕ ਪ੍ਰੋਗਰਾਮ 5-6 ਦਿਨ ਦਾ, ਔਰ ਉਹਨਾਂ ਨੇ ਉਹਦੇ 'ਚ ਸਿਰਫ 9 ਤੋਂ 10 ਕੈਂਡੀਡੇਟ ਹੀ ਹੁੰਦੇ ਨੇ ਔਰ ਬੜੇ ਸੈਲੈਕਟ ਫਿਊ। ਸੋ ਮੈਂ ਕਿਹਾ ਜਿਹੜੇ 30 ਕੈਂਡੀਡੇਟ ਨੇ ਜਿਨ੍ਹਾਂ ਨੂੰ ਉਹ ਫਿਰ ਫੁੱਲ ਟ੍ਰੇਨਿੰਗ ਦਿੰਦੇ ਨੇ, ਤਿੰਨਾਂ ਦਾ ਆਪੋ ਆਪਣਾ ਪ੍ਰੋਗਰਾਮ, ਇਹਨਾਂ ਦਾ ਇੱਕ ਦੂਜੇ ਨਾਲ ਕੋਈ ਨਹੀਂ ਹੈ ਕਿ ਵੀ ਉਹ ਕੋਈ ਸਲਾਹ ਕਰਕੇ ਕਰਦੇ ਨੇ, ਪਰ ਉਹਨਾਂ ਨੇ ਫਲੋਟ ਕੀਤਾ ਹੈ। ਤੇ 30 ਜਿਹੜੇ ਨੇ ਟੌਪ ਬੱਚੇ ਜਿਨ੍ਹਾਂ ਦੇ ਵਿੱਚ ਈਵਨ ਲਾਅ ਸਟੂਡੈਂਟਸ, ਮੈਡੀਸਨ ਨਾਲ, ਈਵਨ ਜਿਹੜੇ ਨੇ ਬਾਹਰੋਂ ਵੀ ਇੰਗਲੈਂਡ ਤੋਂ, ਕੈਨੇਡਾ ਤੋਂ, ਉਹ ਇਹਨਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ। ਤਾਂ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਜੇ 30 ਲੀਡਰਸ਼ਿਪ ਵਾਲੇ ਇਸ ਕੈਂਪ ਵੀ ਸ਼ਬਦ ਨਹੀਂ ਹੈ ਜਿਵੇਂ ਯੂਨਾਈਟਿਡ ਸਿੱਖਸ ਵਾਲੇ ਅਕੈਡਮੀ ਇਸਤੇਮਾਲ ਕਰਦੇ ਨੇ, ਉੱਥੇ ਹੋਟਲ 'ਚ ਠਹਿਰਦੇ ਨੇ DC 'ਚ, ਉਹਨਾਂ ਨੂੰ ਕਾਂਗਰਸਮੈਨ, US ਹੈਲਸਿੰਕੀ ਕਮਿਸ਼ਨ ਉਹ ਐਡਰੈਸ ਕਰਦੇ ਨੇ, ਔਰ ਬਾਕੀ ਜਿਹੜੀਆਂ ਸਾਰੀਆਂ ਇਨਡੋਰ ਸਿੱਖੀ ਦੀਆਂ ਪ੍ਰੋਬਲਮਸ ਨੇ ਔਰ ਸਾਡੇ ਸਾਹਮਣੇ ਜਿਹੜੇ ਚੈਲੰਜਸ ਨੇ ਉਹਨਾਂ 'ਤੇ ਗੱਲ ਹੁੰਦੀ ਹੈ। ਸੋ ਮੈਂ ਸਮਝਦਾ ਹਾਂ ਵੀ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ। ਥੋੜ੍ਹਾ ਬਹੁਤ ਜੇ ਸਾਡੀ ਅਮਰੀਕਾ 'ਚ ਸਲੋ ਪ੍ਰੋਸੈਸ ਹੈ ਕਿਉਂਕਿ ਇੱਥੇ ਥੋੜ੍ਹੀ ਜਿਹੀ ਪੋਲੀਟੀਕਲ ਪ੍ਰੋਸੈਸ ਕੰਪਲੈਕਸ ਹੈ ਕੈਨੇਡਾ ਜਾਂ ਇੰਗਲੈਂਡ ਦੇ ਮੁਕਾਬਲੇ, ਲੇਕਿਨ ਕੁੱਲ ਮਿਲਾ ਕੇ ਜਿਹੜੀ ਪਾਰਟਿਸਿਪੇਸ਼ਨ ਹੈ ਇਸ ਪਾਸੇ ਮੈਂ ਸਮਝਦਾ ਹਾਂ ਵੀ ਜਿਸ ਲੈਵਲ 'ਤੇ ਅੱਜ ਬੱਚੇ ਕੰਪਰੈਂਡ ਕਰਦੇ ਨੇ, ਔਰ ਇਹ ਤਾਂ ਰਿਪਬਲਿਕਨ ਡਿਬੇਟ ਦੇ ਹਵਾਲੇ ਨਾਲ ਗੱਲ ਹੈ। ਮੈਂ ਹਮੇਸ਼ਾ ਇਹ ਕਹਿੰਦਾ ਵੀ ਹਾਂ ਔਰ ਲਿਖਦਾ ਵੀ ਹਾਂ ਕਿ ਮਾਈਨੋਰਿਟੀਜ਼ ਦੇ ਇੰਟਰਸਟ ਇਸ ਗੱਲ 'ਚ ਸੇਫਗਾਰਡ ਹੁੰਦੇ ਨੇ ਕਿ ਉਹ ਸਾਰੀਆਂ ਹੀ ਪੋਲੀਟੀਕਲ ਪਾਰਟੀ 'ਚ ਹੋਣ। ਅਮਰੀਕਾ ਦੇ ਹਵਾਲੇ ਨਾਲ ਇਸ ਵੇਲੇ 2 ਹੀ ਰੈਕਗਨਾਈਜ਼ਡ ਪਾਰਟੀਜ਼ ਨੇ। ਸੋ ਅਸੀਂ ਸਮਝਦੇ ਹਾਂ ਵੀ ਡੈਮੋਕ੍ਰੈਟਸ ਵੀ ਸਿੱਖ ਹੋਣੇ ਚਾਹੀਦੇ ਨੇ, ਰਿਪਬਲਿਕਨਸ ਵੀ, ਔਰ ਕਿਉਂਕਿ ਇਸ਼ੂ ਬੇਸਡ ਜਿਹੜੀ ਜਦੋਂ ਕੋਈ ਗੱਲ ਤੁਰਦੀ ਹੈ ਹਰ ਇੱਕ ਦਾ ਆਪਣਾ ਵਿਊ ਹੈ। ਕੋਈ ਗਨਸ ਦੇ ਮਾਮਲੇ 'ਚ ਮੋਰ ਗੰਗ ਹੋਏਗਾ, ਕੋਈ ਮੋਰ ਲਿਬਰਲ ਹੋਏਗਾ। ਸੋ ਇੱਕ ਡੈਮੋਕ੍ਰੈਟਿਕ ਅਪਰੋਚ ਹੈ, ਇੱਕ ਰਿਪਬਲਿਕਨ ਅਪਰੋਚ ਹੈ। ਇਸੇ ਤਰ੍ਹਾਂ ਇਕਨੋਮਿਕਲ ਪਾਲਿਸੀਜ਼ ਨੇ, ਇਮੀਗ੍ਰੇਸ਼ਨ ਹੈ, ਹੈਲਥ ਕੇਅਰ ਹੈ, ਐਬੋਰਸ਼ਨ ਹੈ, ਇਸ ਕਿਸਮ ਦੇ ਜਿਹੜੇ ਅਮਰੀਕਾ 'ਚ ਮੇਨਲੀ ਡਿਸਕਸ ਹੁੰਦੇ ਨੇ ਇਸ਼ੂਜ਼। ਸੋ ਜ਼ਾਹਰ ਹੈ ਕਿ ਵੀ ਉਹਨਾਂ ਦਾ ਇੰਨਾ ਹੀ ਹੈ ਕਿ ਵੀ ਜਿਹੜੇ ਥੋੜ੍ਹੇ ਸਿੱਖ ਜਿਨ੍ਹਾਂ ਨੂੰ ਪਤਾ ਹੈ ਸਾਰਿਆਂ ਦਾ, ਉਹ ਗਾਈਡ ਵੀ ਕਰਨ ਕਿ ਵੋਟ ਕਿਹਨੂੰ ਪਾਉਣ। ਦੇਖੋ ਇੱਥੇ ਕਿਉਂਕਿ ਜਿਹੜਾ ਸਿਸਟਮ ਤੁਹਾਡਾ ਰਜਿਸਟਰਡ ਹੁੰਦਾ ਹੈ, ਤੁਸੀਂ ਜੇ ਡੈਮੋਕ੍ਰੈਟ ਵਿਚਾਰਧਾਰਾ ਵੱਲ ਤੁਰਦੇ ਹੋ ਤਾਂ ਤੁਸੀਂ ਉੱਧਰ ਝੁਕਾਅ ਰੱਖਦੇ ਹੋ, ਰਿਪਬਲਿਕਨ ਵਾਲੇ ਤੁਸੀਂ ਉੱਧਰ ਝੁਕਾਅ ਰੱਖਦੇ ਹੋ। ਪਰ ਕੁੱਲ ਮਿਲਾ ਕੇ ਮੈਂ ਇਸ ਨੂੰ ਕਨਕਲੂਡ ਇਹ ਕਹਿ ਕੇ ਕਰਾਂਗਾ ਕਿ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ, ਔਰ ਇਹ ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਅਲਟੀਮੇਟਲੀ ਇੱਕ ਪਾਸੇ ਐਕੈਡੈਮਿਕ ਦਾਇਰਾਕਾਰ ਹੈ, ਯੂਨੀਵਰਸਿਟੀਜ਼ ਨੇ, ਥਿੰਕ ਟੈਂਕਸ ਨੇ, ਜਿਹੜੇ ਓਪੀਨੀਅਨ ਮੇਕਰ ਨੇ, ਫਿਰ ਜਿਹੜੀ ਪੋਲੀਟੀਕਲ ਹੈ, ਜਿਹੜੇ ਲਾਅ ਮੇਕਰ ਨੇ, ਕਾਂਗਰਸ ਹੋਏ, ਸੈਨੇਟ ਹੋਏ, ਡਿਸੀਜਨ ਤਾਂ ਉਹਨਾਂ ਕੋਲ ਹੈ। ਫਿਰ ਵਾਈਟ ਹਾਊਸ ਆ ਜਾਂਦਾ ਹੈ ਜਾਂ ਉੱਥੇ ਤੁਹਾਡੇ ਸਟਾਫ ਰੂਮ। ਇੱਕ ਤੋਂ ਬਾਅਦ ਇੱਕ ਇੱਥੇ ਅਸੀਂ ਪਛੜੇ ਹਾਂ ਐਜੂਕੇਸ਼ਨ ਦੇ ਹਵਾਲੇ ਨਾਲ ਵੀ। ਹੁਣ ਪਹਿਲਾ ਐਂਬੈਸਡਰ ਜਿਹੜਾ ਹੈ ਪੰਜਾਬੀ ਹਿੰਦੂ ਕਨਵਰਟ ਈਸਾਈ, ਉਹ ਇੰਡੀਆ 'ਚ ਅਮਰੀਕਾ ਦਾ ਐਂਬੈਸਡਰ ਨੂੰ ਲਾਇਆ ਹੋਇਆ ਵਰਮਾ ਕੋਈ, ਔਰ ਦੂਸਰਾ ਮੈਂ ਦੇਖ ਰਿਹਾ ਸੀ ਕਿ ਸ੍ਰੀਲੰਕਾ 'ਚ ਜਿਹੜਾ ਲਾਇਆ ਉਹ ਵੀ ਭਾਰਤੀ ਮੂਲ ਦਾ ਹਿੰਦੂ ਹੈ। ਸੋ ਜਦੋਂ ਹੁਣ ਇਹਨਾਂ ਦੇ ਔਰ ਕਿੰਨੇ 25 ਤੋਂ 30 ਬੰਦੇ ਜਿਹੜੇ ਨੇ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਇਸ ਪੀਰੀਅਡ ਦੇ ਵਿੱਚ ਇੰਡੀਅਨ ਮੂਲ ਦੇ, ਜਿਨ੍ਹਾਂ 'ਚ ਈਵਨ
ਸਾਊਥ ਏਸ਼ੀਅਨ ਜਿਹੜੀ ਸਟੇਟ ਡਿਪਾਰਟਮੈਂਟ ਨੂੰ ਡੀਲ ਕਰਨ ਵਾਲੀ ਚੇਅਰ ਹੈ ਉਹਦੇ 'ਚ ਵੀ ਜਿਹੜੀ ਹੈ ਉਹ ਬੀਬੀ ਹੈ, ਜਿਹੜੀ ਕਿ ਪਿਛਲੇ ਦਿਨਾਂ 'ਚ ਇੱਥੇ ਵੀ ਆਈ ਨਿਊਯਾਰਕ 'ਚ। ਸੋ ਕੁੱਲ ਮਿਲਾ ਕੇ ਜੇ ਉਹਨਾਂ ਨੇ ਉੱਥੋਂ ਤੱਕ ਪਹੁੰਚੇ ਨੇ, ਕਿੰਨੇ ਇੰਟਰਨ ਕਾਂਗਰਸਮੈਨ ਸੈਨੇਟਰਾਂ ਦੇ ਦਫ਼ਤਰ 'ਚ ਨੇ। ਸੋ ਸਾਡੀ ਜਿਹੜੀ ਪਾਰਟਿਸਿਪੇਸ਼ਨ ਹੈ ਇਨ ਦਾ ਪ੍ਰੋਸੈਸ ਉਹ ਕੰਪਲੀਟ ਹੋਣੀ ਚਾਹੀਦੀ, ਹਰ ਫੋਰਮ ਤੇ ਹੋਣੀ ਚਾਹੀਦੀ, ਔਰ ਇਹਦੇ ਲਈ ਬੜਾ ਇੰਪੋਰਟੈਂਟ ਹੈ। ਔਰ ਮੈਂ ਅਕਸਰ ਜਦੋਂ ਕੋਈ ਸਲਾਹ ਪੁੱਛਦਾ ਪੇਰੈਂਟਸ ਆਪਣੇ ਬੱਚਿਆਂ ਦੇ ਹਵਾਲੇ ਨਾਲ, ਤਾਂ ਮੈਂ ਕਹਿੰਦਾ ਜੀ ਡਾਕਟਰ ਇੰਜੀਨੀਅਰ ਬਹੁਤ ਹੋ ਗਏ ਜੀ, ਹੁਣ ਤੁਸੀਂ ਪੋਲੀਟੀਕਲ ਸਾਇੰਸ, ਜਰਨਲਿਜ਼ਮ, ਆਰਟ, ਵਕੀਲ, ਦੂਜੇ ਤੀਜੇ, ਤਾਂ ਕਿ ਅਸੀਂ ਯਹੂਦੀਆਂ ਦੀ ਤਰ੍ਹਾਂ ਹਰ ਫੀਲਡ ਦੇ ਵਿੱਚ ਜਿਹੜਾ ਉਹ ਅੱਗੇ ਆਈਏ ਔਰ ਉਹ ਆਪਣੀ ਪਛਾਣ ਵੀ ਬਣਨ ਦਾ ਕਾਰਨ ਬਣਦਾ, ਔਰ ਉੱਥੇ ਅਸੀਂ ਆਪਣੇ ਕੌਮ ਦੇ ਹਿੱਤਾਂ ਨਾ ਸਿਰਫ ਸਾਊਥ ਏਸ਼ੀਆ 'ਚ ਖਾਲਿਸਤਾਨ ਦੇ ਹਵਾਲੇ ਨਾਲ, ਪਰ ਇੱਥੇ ਰਹਿੰਦਿਆਂ ਵੀ ਜਿਹੜੀ ਸਾਡੀ ਪਛਾਣ ਹੈ ਅਮਰੀਕਨ ਦੇ ਤੌਰ ਤੇ, ਉੱਥੇ ਅਸੀਂ ਆਪਣਾ ਬੈਸਟ ਟੈਲੈਂਟ ਦੇ ਸਕਦੇ ਹਾਂ। ਸੋ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।